अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਜਨਾਬ ਆਲਾ ਅਸੀਂ ਖਲੋਤੇ ਆਪਣੇ ਪਿੰਡ ਪੰਜਾਬ ਸੋਨੇ ਪੰਜਾਬ ਡਿਸਟ੍ਰਿਕਟ ਰੀਮ ਯਾਰ ਖਾਨ ਤੇ ਤਹਿਸੀਲ ਖਾਨਪੁਰ ਦੇ ਵਿੱਚ ਤੇ ਚੜ੍ਹਦੇ ਪਿਆਰ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਹੋ ਗਿਆ। ਪੰਜਾਬ ਵਾਲਿਆਂ ਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਤੇ ਪੂਰੇ ਪਾਕਿਸਤਾਨ ਤੋਂ ਤੇ ਸਵੇਰ ਦਾ ਟਾਈਮ ਹੈਗਾ ਤਕਰੀਬਨ 10:30 ਹੋ ਚੁੱਕੇ ਨੇ। ਤਰੇਲ ਲੱਥੀ ਹੈ ਤੇ ਜਨਾਬ ਅੱਜ ਕੱਲ ਕੁਝ ਠੰਡ ਹੋਣ ਲੱਗ ਪਈ ਹੈ ਤੇ ਅਸੀਂ ਮੱਝਾਂ ਦਾ ਨया ਚਾਰਾ ਜਿਹੜਾ ਨਾ ਉਹ ਮਾਸ਼ਾਅੱਲਾ ਆ ਗਿਆ ਹੈਗਾ। ਪਹਿਲੀ ਦਫਾ ਅੱਜ ਕਟਾਈ ਕਰਦੇ ਪਏ। ਅਗਰ ਮੇਰਾ ਕੈਮਰਾਮੈਨ ਇਧਰੋਂ ਦਿਖਾ ਸਕੇ ਤਾਂ ਆਹ ਦੇਖੋ ਅੱਜ ਪਹਿਲੀ ਦਫਾ ਹੀ ਇਸ ਖੇਤ ਨੂੰ ਹੱਥ ਲਾਇਆ ਤੇ ਜਨਾਬ VVIP ਚਾਰਾ ਤਿਆਰ ਹੋ ਗਿਆ ਮੱਝਾਂ ਵਾਸਤੇ। ਜਿੰਨਾ VVIP ਚਾਰਾ ਹੋਏਗਾ ਤੇ ਮੱਝਾਂ ਉਨਾ ਹੀ ਖਾਲਸ ਦੁੱਧ ਮਾਸ਼ਾਅੱਲਾ ਨਾਲ ਦੇਣੀਆਂ। ਤੇ ਪੱਠੇ ਵੱਢਣ ਆਏ ਸੀ, ਹਾਲੇ 1.5 ਪੰਡ ਵੱਢੀ ਆ ਤੇ ਬਾਕੀ ਉਹ ਰਕਸ਼ਾ ਖੋਤੀ ਰੇੜੀ ਦੀ ਜਗ੍ਹਾ ਤੇ ਆ ਗਿਆ। ਰਕਸ਼ਾ ਸਾਡੇ ਕੋਲ ਮੈਂ ਦਿਖਾਣਾ ਤੇ ਪੱਠੇ ਵੱਢਣੇ ਨੇ ਤੇ ਉਹਦੇ ਤੇ ਲੱਦਣੇ ਨੇ ਤੇ ਫਿਰ ਘਰ ਲੈ ਕੇ ਜਾਣੇ ਨੇ। ਤੇ ਬਾਕੀ ਅੱਜ ਦੀ ਸਾਡੀ ਜੋ ਵੀ ਰੁਟੀਨ ਰਹੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਕਿਨ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬੱਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਜਨਾਬ ਸ਼ੇਅਰ ਦਿਲ ਖੋਲ ਕੇ ਕਰਿਆ ਕਰੋ। ਸਾਡਾ ਵੀ ਜਿਹੜਾ ਨਾ ਤਾਂ ਕਿ ਸਾਨੂੰ ਵੀ ਖੁਸ਼ੀ ਹੋਵੇ ਕਿ ਸਾਡੇ ਦੇਖਣ ਵਾਲੇ ਚਾਹਣ ਵਾਲੇ ਪੂਰੀ ਦੁਨੀਆ ਤੇ ਹੈ ਨੇ ਤੇ ਸਾਡੇ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ। ਚਲੋ ਫਿਰ ਅੱਗੇ ਵਧਦੇ ਹਾਂ ਤੇ ਅੱਜ ਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਮੈਂ ਇਕੱਲਾ ਹੀ ਨਹੀਂ ਪੱਠੇ ਵੱਢਣ ਆਏ ਆ ਵੀ ਜਵਾਨ ਨਾਲ ਹੈਗਾ ਹੈਲਪ ਕਰਾਉਣ ਲਈ ਤੇ ਦਾਤਰੀ ਆਪਣੇ ਕੋਲ ਹੈ ਮਾਸ਼ਾਅੱਲਾ। ਤੇ ਦੇਖੋ ਰੌਣਕਾਂ ਲੱਗੀਆਂ ਪਈਆਂ ਨੇ ਹਰ ਪਾਸੇ ਤੇ ਇੱਥੇ ਅੱਬੂ ਜੀ ਵੀ ਜਿਹੜਾ ਨਾ ਪਿੱਛੇ ਆ ਗਏ ਹੈ ਨੇ। ਹਾਂ ਦੇਖੋ ਅੱਬੂ ਜੀ ਆ ਗਏ ਨੇ ਹੈਲਪ ਵਾਸਤੇ। ਇਹਨਾਂ ਨੇ ਦਾਤੀ ਰੰਬਾ ਚੱਕਿਆ। अस्सलाम वालेकुम ਅੱਬੂ ਜੀ। ਚੜ੍ਹਦੇ ਪੰਜਾਬ ਵਾਲੇ ਸਾਰੇ ਸਲਾਮ ਕਹਿੰਦੇ ਪਏ ਨੇ। ਅੱਬੂ ਨੇ ਆ ਦੇਖੋ ਇਹ ਚੱਕਿਆ ਦਾਤੀ ਤੇ ਰੰਬਾ। ਹਾਂਜੀ ਕਿੱਧਰ ਪਿਆਜ਼ ਦਾ ਬੀਜ ਕਿ ਉਧਰੋਂ ਪਟਣਾ? ਅੱਛਾ 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 ਚਲੋ ਹੋਰ ਠੀਕ ਹੋ ਤਬੀਅਤ ਸਿਹਤ? ਤੇ ਲੈਲਪੁਰ ਸ਼ਾਦੀ ਤੇ ਕਿਦੋਂ ਜਾਣਾ ਹੈ? 4 ਤਰੀਕ ਨੂੰ ਜਾਣਾ। ਲੈਲਪੁਰ ਵੀ ਜਾਣਾ ਹੈ ਜਾਂ ਹੋਰ ਵੀ ਅੱਗੇ ਪਿੱਛੇ? ਅੱਛਾ 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 ਸਾਹੀਵਾਲ ਦਾ ਪੁਰਾਣਾ ਨਾਂ ਕੀ ਸੀ? ਲੈਲਪੁਰ ਦਾ ਫੈਸਲਾਬਾਦ ਹੋ ਗਿਆ। ਮਿੰਟ ਘੁਮਰੀ। ਹਾਂ ਮਿੰਟ ਘੁਮਰੀ ਜਾਣਾ ਹੈ। ਅੱਬੂ ਨੇ ਲੈਲਪੁਰ ਤੇ ਮਿੰਟ ਘੁਮਰੀ ਦੋਨਾਂ ਪਾਸੇ ਜਾਣਾ ਹੈਗਾ ਜਨਾਬੇ ਵਾਲਾ। ਤੇ ਆਹ ਦੇਖੋ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਸੀ ਅੱਜ ਹੀ ਖੇਤ ਨੂੰ ਲਾਇਆ ਅਸੀਂ। ਇੱਥੋਂ ਬਿਸਮਿਲ੍ਲਾ ਪੜ੍ਹੀ ਅੱਜ ਹੀ ਖੇਤ ਨੂੰ ਤੇ ਉਹ ਉੱਥੇ ਤਕਰੀਬਨ 1.5 ਪੰਡ ਵੱਢ ਲਈ ਹੈਗੀ। ਤੇ ਬਾਕੀ ਰਕਸ਼ਾ ਸਾਡੇ ਕੋਲ ਖਲੋਤਾ ਹੈਗਾ ਤੇ 80 ਪੱਠੇ ਆਪਣੇ ਰਕਸ਼ੇ ਫੱਟੇ ਰਕਸ਼ੇ ਤੇ ਲੱਦਣੇ ਹੈਗਾ। ਦੇਖੋ ਪੱਲੀਆਂ ਛੱਲੀਆਂ ਉੱਤੇ ਹੈ ਨੇ, ਰਕਸ਼ਾ ਹੈ ਨੇ ਜਨਾਬ। ਅੱਗੇ ਹੁੰਦੀ ਸੀ ਖੋਤੀ ਰੇੜੀ ਤੇ ਉਹਦੇ ਉੱਤੇ ਅਸੀਂ ਲੱਦ ਕੇ ਲੈ ਕੇ ਜਾਣਾ। ਜਿਹੜਾ ਘੰਟਿਆਂ ਦਾ ਕੰਮ ਸੀ ਨਾ ਉਹ ਮਿੰਟਾਂ 'ਚ ਹੋਣ ਲੱਗ ਪਿਆ। ਲੇਕਿਨ ਕੰਮ ਫਿਰ ਵੀ ਜਿਹੜੇ ਨਾ ਉਹ ਨਹੀਂ ਮੁੱਕਦੇ ਹੈਗੇ। ਤੇ ਚਲੋ ਬਿਸਮਿਲ੍ਲਾ ਪੜ੍ਹਦੇ ਆ ਤੇ ਯਾਰ ਉਹ ਪੱਲੀਆਂ ਚੱਕ ਲਿਆ, ਪੱਠੇ ਪਾ ਲਈਏ, ਪੱਲੀਆਂ ਚੱਕ ਲਿਆ। ਹੋਰ ਅੱਬੂ ਜੀ ਠੀਕ ਹੋ ਤਬੀਅਤ? ਤੇ ਗੰਦਮ ਕਿੰਨੀ ਕੁ ਬੀਜਲੀ ਹੈਗੀ ਹੈ ਉਧਰ? ਗੰਦਮ ਬੀਜ ਹੋ ਗਏ ਜੀ ਮਾਸ਼ਾਅੱਲਾ। ਬਸ ਇੱਧਰ ਤਾਂ ਹੋ ਗਈ ਹੈ ਮੁਕੰਮਲ। ਅੱਛਾ ਜੀ। ਹਾਂ ਹੁਣ ਇੱਧਰ 14 ਨੂੰ ਜਾਣਾ ਕੱਲ ਨੂੰ। ਅੱਛਾ 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 ਚਲੋ ਮਾਸ਼ਾਅੱਲਾ ਮਾਸ਼ਾਅੱਲਾ ਸਹੀ ਹੋ ਗਿਆ। ਆ ਦੇਖੋ ਜੀ ਅਸੀਂ ਵੀ ਗੰਦਮ ਬੀਜਲੀ ਹੈਗੀ ਹੈ, ਹਮਸਾਇਆਂ ਨੇ ਲਾਈ ਹੋਈ ਹੈ ਤੇ ਇਹਨਾਂ ਦੀ ਮਾਸ਼ਾਅੱਲਾ ਥੋੜ੍ਹੀ ਜਿਹੀ ਅਗੇਤਰੀ ਸੀ ਤੇ ਇਹ ਮਾਸ਼ਾਅੱਲਾ ਨਵੀਂ ਗੰਦਮ ਜਿਹੜੀ ਹੈ ਨਾ ਉਹ ਫੁੱਟ ਆਈ ਹੈਗੀ ਤੇ ਇਹਨੂੰ ਤਕਰੀਬਨ ਹੋਰ 10 ਦਿਨਾਂ ਦੀ ਪਹਿਲਾ ਪਾਣੀ ਜਿਹੜਾ ਨਾ ਉਹ ਲੱਗ ਜਾਣਾ ਅਲਹਮਦੁਲਿਲਾ ਨਾਲ। ਤੇ ਜਿੱਥੇ ਅਸੀਂ ਆਪਣੀ ਤਾਜ਼ਾ ਬੀਜੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈਗਾ। ਲਓ ਜੀ ਬਿਸਮਿਲ੍ਲਾ ਪੜ ਕੇ ਅਸੀਂ ਜਿਹੜੇ ਨਾ ਪੱਠੇ ਵੱਢ ਲਏ ਹੈਗੇ ਨੇ ਤੇ ਇੱਕ ਭਰੀ ਪਾ ਲਈ ਹੈ ਤੇ ਦੂਸਰੀ ਅਸੀਂ ਜਿਹੜੀ ਅਲਹਮਦੁਲਿਲਾ ਨਾਲ ਜਿਹੜੇ ਨਾ ਉਹ ਪਾਉਂਦੇ ਪਏ ਹੈਗੇ। ਤੇ ਬੰਦੇ ਨੂੰ ਨਾ ਕੰਮ ਸ਼ਾਮ ਕਰਦੇ ਰਹਿਣਾ ਚਾਹੀਦਾ ਤਾਂ ਕਿ ਉਹਦੇ ਹੱਡੀਆਂ ਪਸਲੀਆਂ ਮਜ਼ਬੂਤ ਜਿਹੜੀਆਂ ਰਹਿਣ। ਤੇ ਫਿਰ ਜਿਹੜੀ ਮਿਹਨਤ ਹੈ ਉਹ ਸਾਡੇ ਰੱਬ ਨੂੰ ਵੀ ਪਸੰਦ ਹੈ। ਜਿੰਨੀ ਮਿਹਨਤ ਕਰਨਗੇ ਉਹ ਜਿੰਨੀ ਚੰਗੀ ਕਰਨਗੇ ਉਹ ਮਿਹਨਤ ਨਾਲ ਕੰਮ ਕਰਨਗੇ ਅੱਲਾਹ ਤਾਲਾ ਉਹਦਾ ਸੀਲਾ ਵੀ ਉਹਨਾਂ ਅੱਛਾ ਹੀ ਦਿੰਦਾ ਹੈ। ਤੇ ਬੇਸ਼ੱਕ ਤੁਸੀਂ ਕੋਠੀਆਂ ਕਾਰਾਂ ਬੰਗਲੇ ਸਾਰਾ ਕੁਝ ਖਰੀਦ ਲਓ ਲੇਕਿਨ ਤੁਹਾਡੇ ਕੋਲ ਤੰਦਰੁਸਤੀ ਨਹੀਂ ਨਾ ਤੇ ਕੁਝ ਵੀ ਨਹੀਂ ਹੈਗਾ। ਤੇ ਇਸ ਵਾਸਤੇ ਅਗਰ ਤੁਸੀਂ ਗੱਡੀ ਛੱਡੀ ਰੱਖੀ ਆ 24 ਘੰਟੇ ਗੁਜ਼ਾਰ ਦਿਓ। ਕਦੀ ਪੱਠੇ ਵਾੜ ਲਏ, ਮੱਝਾਂ ਨੂੰ ਪਾਣੀ ਡਾ ਲਿਆ, ਉਹਨਾਂ ਨੂੰ ਪੱਠੇ ਛੱਟੇ ਪਾ ਦਿੱਤੇ, ਖਾਲੇ ਛਾਂਗ ਲਏ ਤੇ ਉਹਦੇ ਤੁਹਾਡੀ ਤੰਦਰੁਸਤੀ ਰਹਿੰਦੀ ਹੈ। ਪਤਾ ਕੀ ਹੁੰਦਾ ਹੈ ਜਿਹੜਾ ਬੰਦਾ ਅਮੀਰ ਹੁੰਦਾ ਹੈ ਨਾ ਅਮੀਰ ਹੁੰਦਾ ਹੈ ਗੱਲ ਬੜੇ ਪੱਤੇ ਵਾਲੀ ਤੇ ਸੁਣਿਓ। ਉਹ ਕੀ ਕਰਦਾ ਹੈ ਉਹ ਜੀ ਮੋਟਰਸਾਈਕਲ ਤੋਂ ਕਾਰ ਤੇ ਜਾਂਦਾ ਹੈ
ਫਿਰ ਉਹ ਹੈਲੀਕਾਪਟਰ ਦੇ ਵੀ ਸਫ਼ਰ ਕਰਦਾ ਹੈ, ਚੰਗੀਆਂ ਖੁਰਾਕਾਂ ਵੀ ਖਾਂਦਾ ਹੈ। ਲੇਕਿਨ ਆ ਜਾ ਕੇ ਜਦੋਂ ਡਾਕਟਰ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਐਕਸਰਸਾਈਜ਼ ਕਰਨੀ ਪੈਂਦੀ ਹੈ। ਫਿਰ ਉਹ ਨਹਿਰਾਂ ਤੇ ਖੱਬੇ ਪਿੱਛੇ ਜਾ ਕੇ ਦੌੜਾ ਲਾਉਂਦਾ ਹੈ। ਤੇ ਅਗਰ ਤੁਸੀਂ ਉਹੀ ਕੰਮ ਕਰ ਲਵੋ, ਐਕਸਰਸਾਈਜ਼ ਕਰ ਲਵੋ, ਤਾਂ ਫਿਰ ਉਸੇ ਕਾਰ ਤੋਂ ਇੱਥੋਂ ਸਾਈਕਲ ਤੋਂ ਲੈ ਕੇ ਕਾਰ ਤੱਕ ਦਾ ਸਫ਼ਰ, ਹਵਾਈ ਜਹਾਜ਼ ਦਾ ਸਫ਼ਰ, ਤੇ ਫਿਰ ਕੇ ਉਸੇ ਸਾਈਕਲ ਤੇ ਆਉਂਦਾ। ਤੇ ਡਾਕਟਰ ਕਹਿੰਦਾ ਜਾ ਕੇ ਬਈ ਦੌੜਾ ਵੀ ਮਾਰ, ਕੰਮ ਵੀ ਕਰ, ਤੇ ਸਾਈਕਲ ਤੇ ਐਕਸਰਸਾਈਜ਼ ਵੀ ਕਰ। ਕਿਵੇਂ ਫਿਰ ਇਹ ਦੁਨੀਆ ਐਵੇਂ ਗੋਲ ਆ, ਤੇ ਐਵੇਂ ਤੁਹਾਡੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਉਹ ਵੀ ਗੋਲ ਆ, ਤੇ ਤੁਹਾਡੀ ਸਿਹਤ ਵੀ ਐਵੇਂ ਕਰਕੇ ਗੋਲ ਆ। ਪਹਿਲੇ ਸਾਈਕਲ, ਫਿਰ ਮੋਟਰਸਾਈਕਲ, ਫਿਰ ਗੱਡੀ, ਤੇ ਫਿਰ ਹਵਾਈ ਜਹਾਜ਼, ਤੇ ਮੁੜ ਕੇ ਹਵਾਈ ਜਹਾਜ਼ ਦੇ ਸਫ਼ਰ ਤੋਂ ਫਿਰ ਸਾਈਕਲ ਤੇ ਆਉਂਦੇ ਹੋ। ਕਿਆ ਹੀ ਬਾਤ ਹੈ, ਮੇਰੇ ਸੋਨੇ ਦੇ ਰੰਗ ਨੇ। ਤੇ ਇਸ ਵਾਸਤੇ ਆਪਣੇ ਆਪ ਨੂੰ ਹਮੇਸ਼ਾ ਫਿੱਟ ਰੱਖੋ ਜਨਾਬ। ਤੇ ਆਓ ਹੁਣ ਪੱਠੇ ਅਸੀਂ ਕੁਛ ਨਾ ਕੁਛ ਵੱਢ ਲਏ ਹੈਗੇ ਆ, ਤੇ ਇਹਨਾਂ ਨੂੰ ਹੁਣ ਅਸੀਂ ਲੋਡ ਵੀ ਕਰਨਾ ਹੈਗਾ। ਆ ਜਾ ਸੋਹਣਿਆ, ਫਿਰ ਪੱਠੇ ਆਪਾਂ ਉੱਤੇ ਨਾ ਰੱਖ ਲਈਏ। ਹਾਂਜੀ ਸੱਜਣੋ, ਬੇਲੀਓ ਤੇ ਮਿੱਤਰੋ, ਆ ਦੇਖੋ ਭਰੀ ਸ਼ਰੀ ਅਸੀਂ ਚੱਕ ਲਈ ਹੈਗੀ ਆ। ਤੇ ਹੁਣ ਅਸੀਂ ਲੋਡ ਕਰਦੇ ਆ ਅਤੇ ਬਿਸਮਿਲ੍ਲਾ ਪੜ੍ਹ ਕੇ। ਆ ਵੇਖੋ, ਇਹਦੇ ਤੇ ਲੋਡ ਕਰਾਂਗੇ ਤੇ ਫਿਰ ਘਰ ਨੂੰ ਅਸੀਂ ਜਿਹੜਾ ਨਾ ਲੈ ਚੱਲਣਾ ਹੈਗਾ। ਇੱਧਰ ਆ ਬਈ, ਤੇ ਰਕਸ਼ਾ ਅਸੀਂ ਲਿਆਂਦਾ ਹੋਇਆ ਵਾ, ਦੇਖੋ ਇੱਥੇ ਲੋਡ ਕਰਨਾ। ਬਿਸਮਿਲ੍ਲਾ ਰਹਿਮਾਨ ਰਹੀਮ। वेट चला गए। ओ ये क्या हमारे साथ हो गया। चलो भाई पीछे खींचिए, मुड़ गया सारा। हाँ वेट है आगे हम। अरे रक्षा ਅਸੀਂ ਸਟਾਰਟ ਕਰਨ ਲੱਗੇ, ਉਹ ਪਤਾ ਹੀ ਨਹੀਂ ਲੱਗਿਆ ਤੇ ਵਿੱਚ ਚਲਾ ਗਿਆ। ਸਾਡੇ ਨਾਲ ਹੈ ਵੀ ਇੱਕ ਮਸਲਾ ਬਣ ਗਿਆ। ਇਹਨੂੰ ਹੁਣ ਅਸੀਂ ਕੱਢਦੇ ਹਾਂ ਤੇ ਬੈਕ ਕਰਦੇ ਹੈਗੇ। ਜੁੜੇ ਰਹੋ ਸਾਡੇ ਨਾਲ। ਫਿਰ ਲਓ ਜਨਾਬੇ ਆਲਾ, ਸਾਡਾ ਰਕਸ਼ਾ ਉੱਥੇ ਪੱਠਿਆਂ 'ਚ ਹੀ ਡਿੱਗ ਪਿਆ ਸੀ, ਬ੍ਰੇਕ ਥੋੜੀ ਫੇਲ ਹੋਈ ਸੀ। ਰਕਸ਼ਾ ਅਸੀਂ ਲਿਆ ਕੱਢ, ਤੇ ਹੁਣ ਬਾਕੀ ਜਿਹੜੇ ਰਹਿੰਦੇ ਪੱਠੇ ਨੇ ਆ ਦੇਖੋ, ਬਾਕੀ ਕੁਛ ਰਹਿ ਗਏ ਨੇ ਤੇ ਕੁਛ ਵੱਢਣ ਵਾਲੇ ਨੇ, ਉਹ ਵੀ ਇਨਸ਼ਾਅੱਲਾ ਇੱਥੇ ਲੋਡ ਕਰਦੇ ਹਾਂ ਤੇ ਫਿਰ ਡੰਗਰਾਂ ਨੂੰ ਅਸੀਂ ਕੁਤਰ ਕੇ ਪਾਵਾਂਗੇ। ਦੇਖੋ ਜਨਾਬੇ ਆਲਾ, ਅਸੀਂ ਪੂਰਾ ਪਲਾਟ ਨਾ ਗੰਦਮ ਦਾ ਲੈ ਲਿਆ ਹੈਗਾ ਅਲਹਮਦੁਲਿਲਾ। ਥੋੜੀ ਜਿੰਨੀ ਲੇਟ ਹੋ ਗਈ ਹੈ, ਪਰ ਅਲਹਮਦੁਲਿਲਾ ਕਣਕ ਜਿਹੜੀ ਆ ਅਸੀਂ ਲਾ ਲਈ ਹੈਗੀ ਆ। ਤੇ ਪਿੱਛੇ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ, ਪੱਠੇ ਅਸੀਂ ਵੱਢ ਲੈਣੇ, ਬਸ ਉਹਨੇ ਲੈ ਕੇ ਆਣੇ ਨੇ। ਤੇ ਇਹ ਕਣਕ ਅਸੀਂ ਲਾ ਲਈ ਹੈ। ਤੇ ਹੁਣ ਕਮਾਦ ਦੀ ਜਿਹੜੀ ਫਸਲ ਹੈ ਨਾ, ਉਹ ਵੀ ਰੈਡੀ ਆ, ਮਿੱਲਾਂ ਨੂੰ ਜਾਣਾ ਸਟਾਰਟ ਹੋ ਗਿਆ। ਪਰ ਅਸੀਂ ਹਾਲੇ ਤੱਕ ਹੱਥ ਕੋਈ ਨਹੀਂ ਲਾਇਆ। ਕਣਕ ਬੀਜਣ ਵਾਲੀ ਬਾਕੀ ਕੰਮ ਕਰਨ ਵਾਲੇ ਨੇ, ਮੰਡੀ ਦੇ ਕੰਮ ਹੁੰਦੇ ਨੇ, ਤੇ ਇਸ ਵਾਸਤੇ ਜਿਹੜਾ ਹਾਲੇ ਉਹ ਕੰਮ ਕਰਨੇ ਨੇ। ਬਾਅਦ ਵਿੱਚ ਇਨਸ਼ਾਅੱਲਾ ਗੰਨੇ ਦੀ ਫਸਲ ਨੂੰ ਇਨਸ਼ਾਅੱਲਾ ਹੱਥ ਲਾਵਾਂਗੇ। ਹਾਂਜੀ ਸੱਜਣੋ, ਬੇਲੀਓ ਤੇ ਮਿੱਤਰੋ, ਆਹ ਦੇਖੋ ਸਾਡੇ ਲਹਿੰਦੇ ਪੰਜਾਬ ਦੀ ਖੂਬਸੂਰਤੀ। ਜਿਹੜੇ ਸਰਸੋਂ ਦੇ ਫੁੱਲ ਨੇ ਆਪਣੇ ਰੂਜ ਤੇ ਨੇ ਮਾਸ਼ਾਅੱਲਾ। ਤੇ ਆਹ ਦੇਖੋ ਹਾਲੇ ਛੋਟੀਆਂ ਛੋਟੀਆਂ ਫਲੀਆਂ ਲੱਗਣੀਆਂ ਸ਼ੁਰੂ ਹੋਈਆਂ, ਦਾਣਾ ਤੇ ਸਿੱਟਾ ਨਹੀਂ ਪਿਆ ਹੈਗਾ। ਤੇ ਇਹ ਖੇਤ ਦੇਖੋ, ਇਹ ਕਿੱਡਾ ਖੂਬਸੂਰਤ ਤੇ ਵਧੀਆ ਜਿਹੜਾ ਲੱਗਦਾ ਪਿਆ ਹੈਗਾ। ਅਸੀਂ ਦਰਅਸਲ ਆਏ ਹਾਂ, ਅਸੀਂ ਪਨੀਰੀ ਪੱਟਣੀ ਹੈਗੀ ਆ ਦੂਸਰੇ ਦੀ, ਪਿਆਜ਼ਾਂ ਦੀ ਪਨੀਰੀ ਬਿਲਕੁਲ ਰੈਡੀ ਹੈਗੀ। ਤੇ ਉਹ ਲਾਣੇ ਨੇ ਅਸੀਂ ਦਸੰਬਰ ਕਾਜ ਦੇ ਹਵਾਲੇ ਨਾਲ। ਤੇ ਇਹ ਸਾਡੇ ਨਾਲ ਖੇਤ ਤੇ ਇਹ ਪਿਆਜ਼ਾਂ ਦੀ ਪਨੀਰੀ ਪਿੱਛੇ ਅਸੀਂ ਵੀਡੀਓ ਬਣਾਈ ਸੀ, ਬੜੀ ਮਿਹਨਤ ਕੀਤੀ ਸੀਗੀ। ਤੇ ਅੱਬੂ ਜਿਹੜਾ ਸੁਬਾਹ ਹੀ ਪਹੁੰਚ ਗਏ ਸੀਗੇ, ਤੇ ਇਹਨਾਂ ਨੇ ਆ ਦੇਖੋ ਆ ਕੇ ਮਾਸ਼ਾਅੱਲਾ ਕਿੰਨਾ ਕੰਨ ਜਿਹੜਾ ਨਾ ਉਹ ਪੱਟ ਲਿਆ ਹੈਗਾ। ਤੇ ਅੱਬੂ ਹੁਣ ਲੱਗੇ ਪਏ ਹੈਗੇ ਨੇ। अस्सलाम वालेकुम। ਸੁਬਾਹ ਦੇ ਆਏ ਹੋਣੇ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ, ਤੇ ਅੱਬੂ ਹਾਲੇ ਵੀ ਜਿਹੜਾ ਨਾ ਉਹ ਲੱਗੇ ਪਏ ਨੇ। ਤੇ ਉਧਰ ਮੇਰੀ ਬਿੱਟੀਆ ਰਾਣੀ ਵੀ ਉਹ ਆਈ ਖੜੀ, ਉਹ ਵੇਟ ਕਰਦੀ ਪਈ ਅੰਮੀ ਜੀ ਨਾਲ। ਤੇ ਅਸੀਂ ਹੁਣ ਉਹਦੇ ਕੋਲ ਚੱਲਦੇ ਹੈਗੇ ਆ ਗਏ ਨੇ ਮੇਰੀ ਬਿੱਟੀਆਂ ਨੇ ਰਾਣੀ ਨੂੰ ਲੈ ਕੇ ਨਾ ਖੇਤਾਂ ਦੇ ਵਿੱਚ। ਤੇ ਮੈਂ ਆ ਗਿਆ ਸੀ ਬਾਹਰ, ਤੇ ਬਿੱਟੀਆ ਰਾਣੀ ਉੱਥੇ ਸੀਗੇ, ਤੇ ਅੰਮਾ ਜੀ ਨਾਲ ਆਏ ਨੇ। ਫਿਰ ਹੁਣ ਮਾਵਾਂ ਤੇ ਠੰਡੀਆਂ ਛਾਵਾਂ। ਲਓ ਜੀ, ਅਸੀਂ ਬੀ ਪੱਟਣ ਤੋਂ ਬਾਅਦ ਇੱਧਰ ਆ ਗਏ। ਤੇ ਅੱਜ ਸਰਦੀਆਂ ਦੀ ਪਹਿਲੀ ਸਬਜ਼ੀ ਅਸੀਂ ਜਿਹੜੀ ਪੱਟੀ ਹੈ ਨਾ, ਉਹ ਮੂਲੀਆਂ ਆਪਣੇ ਖੇਤ ਦੀਆਂ ਪੱਟੀਆਂ ਨੇ ਮਾਸ਼ਾਅੱਲਾ ਨਾਲ, ਤੇ ਕੁਛ ਰੈਡੀ ਹੋ ਗਈਆਂ ਨੇ। ਤੇ ਜੰਨਤ ਫਾਤਮਾ ਬੇਟੀ ਤੇ ਮਾਂ ਜੀ, ਮਾਵਾਂ ਤੇ ਠੰਡੀਆਂ ਛਾਵਾਂ, ਉਹ ਵੀ ਪਿੱਛੇ ਮੇਰੇ ਨਾਲ ਆ ਗਏ ਨੇ। ਇਹ ਕਹਿੰਦੀ ਸੀ ਨਾ ਬਾਬਾ ਕੋਲ ਜਾਣਾ। ਅੱਛਾ, ਤੇ ਮਾਂ ਜੀ ਵੀ ਆ ਗਈ, ਜੰਨਤ ਫਾਤਮਾ ਵੀ ਸਾਡੇ ਕੋਲ ਆ ਗਈ, ਤੇ ਮਾਂ ਜੀ ਵੀ ਆ ਗਏ ਨੇ। ਸ਼ੁਕਰੀਆ ਮਾਂ ਜੀ। ਤੇ ਇਹ ਦੇਖੋ ਜੀ, ਮੂਲੀਆਂ ਅਸੀਂ ਅੱਜ ਪੱਟ ਲਈਆਂ ਨੇ। ਤੇ ਅੱਜ ਪਹਿਲੀਆਂ ਮੂਲੀਆਂ ਜਿਹੜੀਆਂ ਅਸੀਂ ਲਾਈਆਂ ਨਾ ਸਰਦੀਆਂ ਦੀਆਂ ਆਪਣੇ ਖੇਤ 'ਚੋਂ ਅਲਹਮਦੁਲਿਲਾ ਨਾਲ। ਇਹ ਦੇਖੋ ਸਬਜ਼ੀਆਂ ਲਾਈਆਂ ਹੋਈਆਂ ਨੇ। ਤੇ ਇਹ ਜੀ ਰਿਜ਼ਲਟ ਸਾਹਮਣੇ ਆ ਗਏ ਨੇ। ਤੇ ਇੱਧਰ ਪਾਲਕ ਮਾਸ਼ਾਅੱਲਾ ਨਾਲ ਮੋਤੀਆਂ ਵਾਲੀ ਕਾਰ ਹੈ, ਸੁਭਾਨ ਅੱਲਾ।
ਉਹ ਜੀ ਆਪਣੀ ਘਰ ਦੀ ਸਬਜ਼ੀ ਬੀਜੀ ਹੋਈ ਦੇ ਇਹੀ ਫਾਇਦੇ ਨੇ। ਅਸੀਂ ਵੱਢ ਲਈਏ ਪਾਲਕ ਤੇ ਉੱਤੇ ਰੱਖ ਲਿਆ ਧਨੀਆ, ਕਿਆ ਹੀ ਬਾਤ ਹੈ। ਔਰ ਖੁਸ਼ਬੂ ਐਡੀ ਜ਼ਬਰਦਸਤ ਆ ਰਹੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਧਨੀਏ ਦੀ। ਤੇ ਨਾਲ ਅਸੀਂ ਮੂਲੀਆਂ ਲੈ ਲਈਆਂ ਹੋਈਆਂ, ਪਹਿਲਾਂ ਹੀ ਪੱਟ ਲਿਆ ਸੀ। ਤੇ ਮਾਸ਼ਾਅੱਲਾ ਸਾਡੀ ਸਬਜ਼ੀ ਜਿਹੜੀ ਹੈ ਨਾ ਇੱਧਰ ਲੱਗੀ ਹੋਈ ਹੈ ਤੇ ਬਹਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਤੇ ਘਰ ਦੀ ਸਬਜ਼ੀ ਹੋਵੇ ਤੇ ਇਹਦੇ ਫਾਇਦੇ ਵੀ ਨੇ, ਇੱਕ ਤਾਂ ਫਰੈਸ਼ ਹੁੰਦੀਆਂ ਨੇ, ਦੂਸਰਾ ਬੱਚਤ ਵੀ ਹੈਗੀ ਇਸ ਮਹਿੰਗਾਈ ਦੇ ਦੌਰ ਵਿੱਚ ਜਨਾਬ ਆਲਾ। ਤੇ ਇੱਧਰ ਅਸੀਂ ਆਲੂ ਵੀ ਲਾਏ ਹੋਏ ਨੇ, ਇਹ ਵੀ ਇਨਸ਼ਾਅੱਲਾ ਹਨ ਕਰੀਬ ਜਿਹੜਾ ਨਾ ਤਿਆਰ ਹੋ ਜਾਣੇ ਨੇ। ਇਹ ਵੇਖੋ ਇਹ ਸਾਰੇ ਆਲੂ ਲੱਗੇ ਹੋਏ ਨੇ, ਇਹ ਵੱਡੀਆਂ ਵੱਡੀਆਂ ਤੁਹਾਨੂੰ ਕੁੰਬਲਾ ਦਿਖਦੀਆਂ ਪਈਆਂ ਹੋਣੀਆਂ। ਹੁਣ ਸਬਜ਼ੀ ਲੈਂਦੇ ਆ, ਇਹਦੇ ਵਿੱਚ ਥੋੜਾ ਪਾਵਾਂਗੇ ਗੋਸ਼ਤ ਤੇ ਥੋੜੇ ਪਾਵਾਂਗੇ ਆਲੂ, ਤੇ ਫਿਰ ਕਿਆ ਹੀ ਬਾਤ ਹੈ ਜੀ, ਲਹਿੰਦੇ ਪੰਜਾਬ ਦੇ ਸਾਲਨ ਜਿਹੜੇ ਆ ਨਾ ਉਹ ਤਿਆਰ ਹੋ ਜਾਣਗੇ। ਤੇ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੀ ਫੈਮਿਲੀ ਦਾ ਬਹੁਤ ਸਾਰਾ ਖਿਆਲ ਰੱਖਣਾ। ਤੇ ਅਸੀਂ ਇਨਸ਼ਾਅੱਲਾ ਬਹੁਤ ਜਲਦ ਮੀਟਅਪ ਕਰਨ ਵਾਲੇ ਹਾਂ ਪੰਜਾਬੀ ਟਰੈਵਲ ਕਪਲ ਵਲੌਗ ਦੇ ਨਾਲ, ਜਿਹੜਾ ਕਿ ਇੰਡੀਆ ਤੋਂ ਆਇਆ ਹੋਇਆ ਹੈ। ਤੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।